ਅੱਜ ਇਰਾਕੀ ਲੋਕਾਂ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਤੇ ਆਪਣੇ ਹੀ ਮੁਲਕ ਦੀ ਪਾਰਲੀਮੈਂਟ ਦੇ ਵਿੱਚ ਤੋੜ ਕੇ ਅੰਦਰ ਚਲੇ ਗਏ। ਜਿਸ ਤਰ੍ਹਾਂ ਆਪਾਂ ਦੇਖਿਆ ਸੀ ਪਿਛਲੇ ਮਹੀਨਿਆਂ ਦੇ ਵਿੱਚ ਸ਼੍ਰੀਲੰਕਾ ਦੀ ਜੋ ਪ੍ਰੈਜ਼ੀਡੈਂਸ਼ੀਅਲ ਪੈਲੇਸ ਸੀ, ਉਹਦੇ ਵਿੱਚ ਉਹਨਾਂ ਨੇ ਪੂਰਾ ਕਬਜ਼ਾ ਕਰ ਲਿਆ ਸੀ। ਸੇਮ ਵੇ ਐਲ ਸਦਰ ਦੇ ਜੋ ਸਪੋਰਟਰ ਸੀਗੇ, ਉਹਨਾਂ ਨੇ ਪ੍ਰੋਟੈਸਟ ਕੀਤਾ। ਜੋ ਨਵਾਂ ਇਰਾਕ ਦਾ ਪ੍ਰੀਮੀਅਰ ਬਣਾਇਆ ਗਿਆ ਮੁਹੰਮਦ ਐਲ ਸੁਡਾਨੀ, ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਪ੍ਰੋਟੈਸਟਰ ਸੀਗੇ, ਉਹ ਕਲੈਰਿਕ ਮੁਖਤਰਾ ਅਲ ਸਦਰ, ਉਹਦੇ ਜੋ ਸਮਰਥਨ ਆ, ਉਹ ਬਗਦਾਦ ਦਾ ਜੋ ਹੈਵਲੀ ਪ੍ਰੋਟੈਕਟਡ ਗ੍ਰੀਨ ਜ਼ੋਨ ਆ ਉਹਦੇ ਵਿੱਚ ਐਂਟਰ ਹੋ ਕੇ ਤੇ ਉੱਥੇ ਦਾ ਜੋ ਪਾਰਲੀਮੈਂਟ ਆ ਉਹਦੇ ਚ ਐਂਟਰ ਹੋ ਗਏ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ। ਇਰਾਕ ਦੀ ਸਿਚੁਏਸ਼ਨ ਕਾਫੀ ਬੈਡ ਹੈਗੀ ਆ, ਇਕੋਨਮੀ ਨੂੰ ਲੈ ਕੇ ਵੀ, ਕ੍ਰਾਈਮ ਨੂੰ ਲੈ ਕੇ। ਜਦ ਦਾ ਹੀ ਅਮਰੀਕਾ ਵਾਲਿਆਂ ਨਾਲ ਜੰਗ ਚੱਲੀ ਹੈਗੀ, ਉਸ ਤੋਂ ਬਾਅਦ ਇਰਾਕ ਦੀ ਸਿਚੁਏਸ਼ਨ ਬਹੁਤ ਬੈਡ ਹੋ ਰਹੀ ਆ। ਈਵਨ ਇਹ ਵੀ ਰਿਪੋਰਟਸ ਆ ਰਹੀਆਂ ਵੀ ਜਿਹੜੇ ਲੋਕਾਂ ਨੇ ਉਸ ਟਾਈਮ ਦੇ ਉੱਤੇ ਇਰਾਕੀ ਲੋਕਾਂ ਨੇ ਅਮਰੀਕਾ ਦਾ ਸਾਥ ਦਿੱਤਾ ਸੀ, ਉਹ ਹੁਣ ਗਿਲਟੀ ਫੀਲ ਕਰ ਰਹੇ ਹੈਗੇ ਵੀ ਅਸੀਂ ਸਦਾਮ ਹੁਸੈਨ ਦੇ ਟਾਈਮ ਤੇ ਬਹੁਤ ਬੈਟਰ ਸੀਗੇ। ਵਾਇਓਮਿੰਗ ਤੇ ਨਾਰਥ ਡਕੋਟਾ ਦੇ ਵਿੱਚ ਅਦਾਲਤ ਦੇ ਦੁਆਰਾ ਅਬੋਰਸ਼ਨ ਦੇ ਉੱਤੇ ਜਿਹੜੇ ਬੈਨਸ ਲਗਾਏ ਗਏ ਸੀ ਉਹਨਾਂ ਨੂੰ ਬਲੌਕ ਕਰ ਦਿੱਤਾ ਹੈਗਾ। ਇਹ ਜਿਹੜੇ ਟੈਂਪਰੇਰੀ ਬਲੌਕ ਜਿਹੜੇ ਆ ਉਹ ਲਗਾਏ ਗਏ ਹੈਗੇ ਆ ਉੱਥੇ ਦੇ ਜਿਹੜੇ ਅਦਾਲਤਾਂ ਦੇ ਵਿੱਚ ਚੱਲ ਰਹੇ ਕੇਸਿਸ ਆ ਅਬੋਰਸ਼ਨ ਨੂੰ ਲੈ ਕੇ ਉਸ ਦੇ ਵਿੱਚ। ਸੋ ਜਿਹੜੇ ਲਾਸੂਟ ਆ ਉਹ ਇਸ ਆਧਾਰ ਦੇ ਉੱਤੇ ਕੀਤੇ ਗਏ ਸੀਗੇ ਵੀ ਇਹ ਜਿਹੜੇ ਅਬੋਰਸ਼ਨ ਦੇ ਉੱਤੇ ਬੈਨ ਲਾਇਆ ਆ, ਇਹ ਸਟੇਟ ਦੀਆਂ ਜਿਹੜੀਆਂ ਕਨਸਟੀਟਿਊਸ਼ਨਸ ਆ ਉਸ ਨੂੰ ਇਹ ਵਾਇਲੇਟ ਕਰਦਾ, ਉਸ ਦੀ ਇਹ ਉਲੰਘਣਾ ਕਰਦਾ ਆ। ਜਿਹੜੇ ਜੱਜ ਵਾਇਓਮਿੰਗ ਦੇ ਵਿੱਚ ਸੀ ਉਹਨਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਵੂਮਨ ਹੈਲਥ ਕਲੀਨਿਕ ਉਹਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ। ਇਸ ਉੱਤੇ ਫਾਇਰ ਬੰਬ ਵੀ ਜਿਹੜਾ ਕਲੀਨਿਕ ਦੇ ਉੱਤੇ ਜਿਹੜਾ ਉਹ ਚਲਾਇਆ ਗਿਆ ਸੀਗਾ। ਕਹਿੰਦੇ ਵੀ ਇੱਦਾਂ ਕਰਨ ਦੇ ਨਾਲ, ਬੈਨ ਲਾਉਣ ਦੇ ਨਾਲ ਹੈਲਥ ਕੇਅਰ ਵਰਕਰਸ ਤੇ ਜਿਹੜੇ ਉਹਨਾਂ ਦੇ ਪੇਸ਼ੈਂਟਸ ਆ ਉਹਨਾਂ ਨੂੰ ਹਾਰਮ, ਖਤਰਾ ਵੀ ਜਿਹੜਾ ਉਹ ਬਣਦਾ ਹੈ। ਉਧਰ ਨਾਰਥ ਡਕੋਟਾ ਦੇ ਜਿਹੜੇ ਜੱਜ ਆ ਉਹਨਾਂ ਨੇ ਸਟੇਟ ਦੇ ਵਿੱਚ ਇੱਕੋ ਇੱਕ ਜਿਹੜਾ ਅਬੋਰਸ਼ਨ ਕਲੀਨਿਕ ਹੈਗਾ, ਰੈੱਡ ਰਿਵਰ ਵੂਮਨ ਕਲੀਨਿਕ ਜਿਹੜਾ ਫਾਰਗੋ ਚ ਆ, ਉਸ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਅਬੋਰਸ਼ਨ ਬੈਨਸ ਦੇ ਉੱਤੇ ਹਾਲ ਦੀ ਘੜੀ ਟੈਂਪਰੇਰੀ ਰੋਕ ਜਿਹੜੀ ਉਹ ਲਾ ਦਿੱਤੀ ਆ। ਜੀ, ਅਗਲੀ ਖਬਰ ਵਿੱਚ ਚਲੀਏ। ਅੱਜ ਰਿਵੀਅਨ ਕੰਪਨੀ ਜੋ ਹੈਗੀ ਆ, ਟੈਸਲਾ ਦਾ ਕੰਪੀਟੀਟਰ ਵੀ ਆਪਾਂ ਕਹਿ ਸਕਦੇ ਆ, ਇਹ ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ ਕੰਪਨੀ ਆ, ਉਹਨਾਂ ਨੇ ਅਨਾਉਂਸ ਕਰਤਾ ਵੀ ਉਹ 6% ਆਪਣੀ ਵਰਕਫੋਰਸ ਨੂੰ ਲੇ ਆਫ ਕਰਨ ਜਾ ਰਹੇ ਆ। 14,000 ਦੇ ਕਰੀਬ ਇਲੈਕਟ੍ਰਿਕ ਆਟੋਮੇਕਰ ਕੰਪਨੀ ਰਿਵੀਅਨ ਦੇ EMPLOYE ਹੈਗੇ ਪੂਰੀ ਦੁਨੀਆ ਦੇ ਵਿੱਚ, ਜਿਹਦੇ ਵਿੱਚੋਂ 800 EMPLOYEES ਉਹਨਾਂ ਦੀ ਛੁੱਟੀ ਕੀਤੀ ਜਾਊਗੀ। ਐਮੀ ਮੈਸਟ ਸਪੋਕਸਪਰਸਨ ਹੈਗੇ ਜੋ ਕੰਪਨੀ ਦੇ, ਉਹਨਾਂ ਨੇ ਈਮੇਲ ਦੇ ਵਿੱਚ ਦੱਸਿਆ ਹੈਗਾ। ਉਹ ਕਹਿੰਦੇ ਵੀ ਜੋ ਸਮਾਂ ਚੱਲ ਰਿਹਾ, ਜੋ ਆਉਣ ਵਾਲੇ ਮਹੀਨੇ ਆ, ਇਕੋਨਮੀ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਅਸਰ ਪੈਣਾ। ਸੋ ਉਸ ਨੂੰ ਦੇਖਦੇ ਹੋਏ ਅਸੀਂ ਜਿਹੜੀ ਲੇ ਆਫ ਆ ਉਹ ਕੀਤੀ ਹੈਗੀ ਆ।